ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 20 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇਸ ਟਾਈਮ ਜੇ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਿਹਾ ਹੈ ਤੁਹਾਡਾ ਮੈਡੀਕੇਅਰ ਤੇ ਉਸ ਦੇ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਚੇਂਜਸ ਕਰਵਾਉਣੀਆਂ ਹਨ, ਤਾਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਜਿਹੜਾ ਜੀ ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ US ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 415-909-0500। 3 ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਕਾਫੀ ਜਿਹੜਾ ਆ ਲੋਕਾਂ ਦਾ ਗੁੱਸਾ ਹੈਗਾ ਆ, ਖਾਸ ਕਰਕੇ ਐਨਵਾਇਰਮੈਂਟਲਿਸਟ ਦਾ, ਵੀ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਸੀ, ਕਿਉਂ ਨਹੀਂ ਸਟੇਟ ਨੇ ਵਰਕਆਊਟ ਕੀਤਾ ਵੀ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਨੂੰ ਸੇਵ ਕੀਤਾ ਜਾਂਦਾ, ਨਾ ਕਿ ਉਹ ਸਾਰੇ ਦਾ ਸਾਰਾ ਪਾਣੀ ਲਗਭਗ 95% ਸਮੁੰਦਰ ਦੇ ਵਿੱਚ ਜਾਂਦਾ। ਐਨਵਾਇਰਮੈਂਟਲਿਸਟ ਨੇ ਇਹ ਕਿਹਾ ਵੀ ਸਾਡਾ ਮੇਨ ਮਕਸਦ ਸੈਕਰਾਮੈਂਟੋ ਸਨ ਮੈਕੀਨ ਰਿਵਰ ਡੈਲਟਾ ਦੇ ਵਿੱਚ ਇੰਪੀਰੀਅਲ ਫਿਸ਼ ਨੂੰ ਸੇਵ ਕਰਨ ਦਾ ਸੀਗਾ, ਪਰ ਜੋ ਲਾਅ ਮੇਕਰਸ ਆ ਉਹ ਇਸ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋਏ ਹੈਗੇ। ਉਹਨਾਂ ਨੇ ਬਲਕਿ 12 ਦੇ ਕਰੀਬ ਜੋ ਲੈਜਿਸਲੇਟਰਸ ਹੈਗੇ ਆ, ਉਹਨਾਂ ਨੇ ਖਾਸ ਕਰਕੇ ਐਗਰੀਕਲਚਰ ਰੀਜਨ ਆਫ ਸੈਂਟਰਲ ਵੈਲੀ ਦੇ ਇੱਕ ਲੈਟਰ ਵੀ ਲਿਖਿਆ ਹੈਗਾ, ਜਿਹਦੇ ਵਿੱਚ ਕਿਹਾ ਵੀ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ। ਅਸੈਂਬਲੀ ਮੈਂਬਰ ਵਿੰਸ ਫੌਂਗ ਰਿਪਬਲਿਕਨ ਆ ਬੇਕਰਸਫੀਲਡ ਤੋਂ, ਉਹਨਾਂ ਨੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਲੈਟਰ ਲਿਖਿਆ ਵੀ ਐਟਮੋਸਫੇਰਿਕ ਰਿਵਰ ਇੰਨੇ ਆਏ ਆ, ਟ੍ਰਿਲੀਅਨਸ ਆਫ ਗੈਲਨ ਆਫ ਵਾਟਰ ਜਿਹੜਾ ਇੱਥੇ ਮੀਂਹ ਦੇ ਰਾਹੀਂ ਆਇਆ ਆ, ਪਰ ਤੁਸੀਂ 95% ਇਨਕਮਿੰਗ ਵਾਟਰ ਨੂੰ ਸੇਵ ਨਹੀਂ ਕਰ ਸਕੇ। ਸਾਰੇ ਦਾ ਸਾਰਾ ਪੈਸੀਫਿਕ ਓਸ਼ਨ ਦੇ ਵਿੱਚ ਗਿਆ ਆ। ਇਹ US ਬਿਊਰੋ ਆਫ ਰੈਕਲਾਮੇਸ਼ਨ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ। ਸੋ ਜੋ ਲਾ ਮੇਕਰਸ ਆ ਉਹਨਾਂ ਨੂੰ ਕਾਲ ਕੀਤੀ ਗਈ ਆ ਵੀ ਇਸ ਇਸ਼ੂ ਤੇ ਡੀਬੇਟ ਕੀਤਾ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ। ਇਹ ਸੈਨੇਟਰ ਜੋ ਸਟੇਟ ਦੇ ਮਲੀਸਾ ਹਰਟਾਡੋ ਆ ਸੰਗਰ ਤੋਂ, ਤੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਡੈਮੋਕ੍ਰੇਟ ਆ ਬੇਕਰਸਫੀਲਡ ਤੋਂ, ਉਹਨਾਂ ਨੇ ਵੀ ਜਿਹੜਾ ਲੈਟਰ ਆ ਉਹ ਗਵਰਨਰ ਨੂੰ ਲਿਖਿਆ ਹੈਗਾ। ਜੀ ਬਿਲਕੁਲ। ਸੋ ਇਹ ਇੱਕ ਪਹਿਲ ਕਦਮੀ ਆ ਲਾਅ ਮੇਕਰਸ ਦੀ, ਤੇ ਆਈ ਥਿੰਕ ਇੱਕ ਬਹੁਤ ਅਤ ਜ਼ਰੂਰੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਔੜਾਂ ਦੇ ਵਿੱਚ, ਸੋਕੇ ਦੇ ਵਿੱਚ ਕੈਲੀਫੋਰਨੀਆ ਨੂੰ ਬਚਾ ਕੇ ਰੱਖਣਾ ਆ, ਤਾਂ ਭਾਈ ਪਾਣੀ ਜਿਹੜਾ ਉਹ ਸਟੋਰ ਕਿੱਦਾਂ ਹੋਵੇ, ਜ਼ਿਆਦਾ ਕਿੱਦਾਂ ਬਚਾ ਕੇ ਰੱਖਿਆ ਜਾ ਸਕਦਾ ਆ, ਉਸ ਉੱਤੇ ਜਿਹੜਾ ਜ਼ੋਰ ਦੇਣ ਦੀ ਲੋੜ ਆ। ਇਹ ਵਨ ਆਫ ਦੋਜ਼ ਸੀਜ਼ਨ ਸੀਗੇ ਜਦੋਂ ਬਹੁਤ ਜ਼ਿਆਦਾ ਮੀਂਹ ਜਿਹੜਾ ਪਿਆ ਆ। ਹਰ ਸਾਲ ਇੱਦਾਂ ਦਾ ਮਾਹੌਲ ਤਾਂ ਨਹੀਂ ਰਹਿਣਾ, ਬਹੁਤਾ ਸਮਾਂ ਜਿਹੜੀ ਉਹ ਔੜ ਹੀ, ਸੋਕਾ ਹੀ ਜਿਹੜਾ ਉਹ ਰਹਿੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਨਫੇਮਸ ਐਲਿਜ਼ਾਬੈਥ ਹੋਮਜ਼, ਜਿਹੜੀ ਜਿਸ ਨੂੰ ਰੀਸੈਂਟਲੀ ਕਨਵਿਕਟ ਕੀਤਾ ਗਿਆ ਸੀ, ਥਰੈਨਸ ਦੀ ਜਿਹੜੀ ਫਾਊਂਡਰ, ਹੁਣ ਇਹ ਖਬਰ ਆ ਰਹੀ ਆ, ਕਹਿੰਦੇ ਵੀ ਕਨਵਿਕਸ਼ਨ ਹੋਣ ਤੋਂ ਬਾਅਦ ਇਹਨੇ 1 ਵੇ ਟਿਕਟ ਲੈ ਕੇ US ਭੱਜਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਇਸ ਦੇ ਉਲਟ ਜਿਹੜੇ ਹੋਮਸ ਦੇ ਲਾਇਰ ਆ ਉਹ ਕਹਿ ਰਹੇ ਆ ਵੀ ਨਹੀਂ, ਕਨਵਿਕਸ਼ਨ ਹੋਣ ਤੋਂ ਪਹਿਲਾਂ ਹੀ ਜਿਹੜੀ ਇਸਨੇ ਇਹ ਬੁਕਿੰਗ ਆ ਉਹ ਕਰਵਾ ਲਈ ਸੀਗੀ। ਕਹਿੰਦੇ ਵੀ ਇੰਟਰਨੈਸ਼ਨਲ ਫਲਾਈਟ ਸੀਗੀ ਮੈਕਸੀਕੋ ਨੂੰ 26 ਜਨਵਰੀ 2022 ਨੂੰ ਇਸ ਨੇ ਮੈਕਸੀਕੋ ਨੂੰ ਜਿਹੜਾ ਉਹ ਜਾਣਾ ਸੀਗਾ, ਤੇ ਰਿਟਰਨ ਟ੍ਰਿਪ ਦੀ ਕੋਈ ਇਸਨੇ ਟਿਕਟ ਜਿਹੜੀ ਉਹ ਨਹੀਂ ਲਈ ਸੀ। ਪ੍ਰੋਸੀਕਿਊਟਰਸ ਨੇ ਜਿਹੜੀ ਫਾਈਲਿੰਗ ਦੇ ਵਿੱਚ ਇਹ ਦੱਸਿਆ ਹੈਗਾ ਆ। ਸੋ
ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਇਹ ਕੀ ਇਸ ਚੀਜ਼ 'ਚ ਬਣਦਾ ਹੈ। ਆਲਰੇਡੀ ਇਸ ਨੂੰ ਕਾਫੀ ਲੰਮੀ ਚੌੜੀ ਜਿਹੜੀ ਸਜ਼ਾ ਆ ਉਹ ਹੋਈ ਆ। 4 ਮਹੀਨੇ ਟਰਾਇਲ ਚੱਲਿਆ ਆ। 4 ਕਾਊਂਟ ਜਿਹੜੇ ਫਰਾਡ ਦੇ ਉੱਤੇ ਇਸ 38 ਸਾਲਾ ਹੋਮਸ ਦੇ ਉੱਤੇ ਲੱਗੇ ਆ। ਇੱਕ ਟਾਈਮ ਦੇ ਉੱਤੇ $144 ਮਿਲੀਅਨ ਦੀ ਕਹਿੰਦੇ ਆ ਇਸ ਨੇ ਇਨਵੈਸਟਰਸ ਦਾ ਪੈਸਾ ਜਿਹੜਾ ਝੂਠ ਬੋਲ ਕੇ ਡੁਬਾਇਆ ਆ। 11 ਸਾਲਾਂ ਦੀ ਸਜ਼ਾ ਜਿਹੜੀ ਇਹਨੂੰ ਰੀਸੈਂਟਲੀ ਹੁਣ ਹੋਈ ਆ। ਕੈਲੀਫੋਰਨੀਆ ਹਾਈਵੇ 99 ਦੀਆਂ ਸਾਰੀ ਲੇਨਸ ਤੇ ਜੋ ਰੈਂਪ ਸੀ ਕਲੋਜ਼ ਹੋਏ ਸੀ ਕੰਪੋ ਏਰੀਆ ਆਫ ਸਨ ਮੈਕੀਨ ਕਾਉਂਟੀ, ਉਹ ਖੋਲ ਦਿੱਤੇ ਗਏ ਹੈਗੇ ਆ। ਵੁੱਡਬ੍ਰਿਜ ਰੋਡ ਆਫ ਰੈਂਪ ਇਹ ਵੀ ਲਾਸਟ ਸੈਕਸ਼ਨ ਸੀ ਜਿਸ ਨੂੰ ਖੋਲ ਦਿੱਤਾ ਗਿਆ ਕਿਉਂਕਿ ਫਲੱਡਿੰਗ ਕਰਕੇ ਇਹ ਏਰੀਏ ਸਾਰੇ ਬੰਦ ਕੀਤੇ ਗਏ ਸੀਗੇ। ਵੀਰਵਾਰ ਨੂੰ ਸਰਮੈਕੀਨ ਕਾਉਂਟੀ ਨੇ ਜਿਸ ਨੂੰ ਫੀਮਾ ਦੁਆਰਾ ਇੱਕ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਦੇ ਵਿੱਚ ਇਨਕਲੂਡ ਕੀਤਾ ਗਿਆ ਆ, ਉਹਨਾਂ ਨੇ ਕਿਹਾ ਵੀ ਸਨਮਕੀਨ ਕਾਉਂਟੀ ਦੇ ਰੈਜ਼ੀਡੈਂਟਸ ਇਸ ਸਟਾਰਮ ਰਿਲੀਫ ਦੇ ਲਈ ਅਪਲਾਈ ਕਰ ਸਕਦੇ ਆ ਤਾਂ ਕਿ ਉਹ ਫੈਡਰਲ ਗਵਰਨਮੈਂਟ ਤੋਂ ਕੁਝ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈਗੀ ਆ। ਸੋ ਇਹ ਜੋ ਲੇਟੈਸਟ ਖਬਰ ਆ 99 ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਲੋਰੀਡਾ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜੀ ਅਫਰੀਕਨ ਸਟੱਡੀਜ਼ ਆ, ਅਮਰੀਕਨ ਅਫਰੀਕਨ ਸਟੱਡੀਜ਼ ਆ, ਉਸ ਦੀ ਰੋਕ ਜਿਹੜੀ ਉਹ ਲਾ ਦਿੱਤੀ ਆ। ਫਲੋਰੀਡਾ 'ਚ ਕਹਿੰਦੇ ਵੀ ਇਹ ਕੋਈ ਵੈਲਿਊ ਐਡ ਨਹੀਂ ਕਰਦੀਆਂ ਪੜ੍ਹਾਈ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਹੁਣ ਇਸ ਦੇ ਉੱਤੇ ਇੱਕ ਨਵਾਂ ਵਿਵਾਦ ਜਿਹੜਾ ਆ ਉਹ ਛਿੜ ਚੁੱਕਾ ਆ। ਆਲਰੇਡੀ ਜਿਹੜੇ LGBT ਦੇ ਨਾਲ ਸੰਬੰਧਿਤ ਪੜ੍ਹਾਈ ਸੀ ਜਾਂ ਇੱਦਾਂ ਦੇ ਵਰਡਸ ਬੋਲਣ ਦੇ ਉੱਤੇ ਫਲੋਰੀਡਾ ਦੇ ਸਕੂਲਾਂ ਵਿੱਚ ਰੋਕ ਜਿਹੜੀ ਆ ਉਹ ਲਗਾਈ ਗਈ ਸੀਗੀ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਉਧਰ ਇੱਕ ਡਿਫਰੈਂਟ ਲਾਸੂਟ ਦੇ ਵਿੱਚ US ਦੇ ਜਿਹੜੇ ਜੱਜ ਆ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਦੇ ਉਲਟ ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀ ਉਸ ਨੂੰ ਡਿਸਮਿਸ ਜਿਹੜਾ ਆ ਉਹ ਕਰ ਦਿੱਤਾ ਕਿਉਂਕਿ ਇਹਨਾਂ ਨੇ ਇੱਕ ਇਲੈਕਟਿਡ ਅਧਿਕਾਰੀ ਆ ਉਸ ਨੂੰ ਰਿਮੂਵ ਕੀਤਾ ਸੀਗਾ ਆਫਿਸ ਦੇ ਵਿੱਚੋਂ। ਉਸ ਦੇ ਅਬੋਰਸ਼ਨ ਤੇ ਟਰਾਂਸਜੈਂਡਰ ਰਾਈਟਸ ਆ ਉਸ ਦੇ ਜਿਹੜਾ ਉਹ ਮੁਕਾਬਲੇ। ਰੋਬਰਟ ਹੈਂਕਲ ਇਹ ਫੈਡਰਲ ਜੱਜ ਨੇ ਨਾਰਥਰਨ ਡਿਸਟ੍ਰਿਕਟ ਫਲੋਰੀਡਾ ਦੇ, ਉੱਥੋਂ ਉਹਨਾਂ ਨੇ ਇਹ ਕੀਤਾ। ਉਹਨਾਂ ਨੇ ਨਾਲ ਇਹ ਜ਼ਰੂਰ ਮੰਨਿਆ ਵੀ ਫਸਟ ਅਮੈਂਡਮੈਂਟ ਦੀ ਉਲੰਘਣਾ ਗਵਰਨਰ ਡਿਸੈਂਟਸ ਨੇ ਕੀਤੀ ਆ ਜਿਹੜੀ ਕਿ ਫ੍ਰੀ ਸਪੀਚ ਗਰੰਟੀ ਕਰਦੀ ਆ, ਪਰ ਇਹਨਾਂ ਨੇ ਸਸਪੈਂਡ ਕੀਤਾ ਸੀ ਸਟੇਟ ਅਟਾਰਨੀ ਐਂਡਰਿਊ ਵਾਰਨ ਨੂੰ ਅਗਸਤ 2022 ਦੇ ਵਿੱਚ ਤੇ ਪਰ ਕਹਿੰਦੇ ਵੀ ਇਹਨੇ ਉਲੰਘਣਾ ਜ਼ਰੂਰ ਕੀਤੀ ਆ ਪਰ ਇਸ ਕੇਸ ਨੂੰ ਫਿਰ ਵੀ ਡਿਸਮਿਸ ਕਰ ਦਿੱਤਾ ਗਿਆ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਡਿਸਟਰਪਸ਼ਨ ਬਹੁਤ ਜ਼ਿਆਦਾ ਹੋਈ ਸੀ, ਖਾਸ ਕਰਕੇ ਕ੍ਰਿਸਮਸ ਦੇ ਦੌਰਾਨ 에ਅਰਲਾਈਨਸ ਦੀ, ਤੇ ਹੁਣ FAA ਇਹ ਕਹਿ ਰਿਹਾ ਵੀ ਇੱਕ ਜੋ ਕੰਟਰੈਕਟਰ ਸੀਗਾ ਉਹਨਾਂ ਦਾ 에ਅਰਲਾਈਨਸ ਦਾ, ਉਸ ਨੇ ਅਨਇੰਟੈਂਸ਼ਨਲੀ ਯਾਨੀ ਕਿ ਜਾਣਬੁੱਝ ਕੇ ਨਹੀਂ ਇੱਕ ਫਾਈਲਸ ਡਿਲੀਟ ਕਰ ਦਿੱਤੀਆਂ ਤੇ ਜਿਹਦੇ ਕਰਕੇ ਹਜ਼ਾਰਾਂ ਹੀ ਫਲਾਈਟ ਡਿਸਟਰਪਟ ਹੋ ਗਈਆਂ। 10,000 ਦੇ ਕਰੀਬ ਫਲਾਈਟਸ ਲੇਟ ਹੋ ਗਈਆਂ ਸੀਆਂ ਬਿਕੋਜ਼ ਆਫ ਪਾਇਲਟ ਅਲਰਟਿੰਗ ਸਿਸਟਮ ਆਊਟੇਜ। ਇਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੱਲ ਜੋ ਆਪਣੀ ਰਿਪੋਰਟ ਆ ਉਹ ਪੇਸ਼ ਕੀਤੀ ਹੈਗੀ ਹੈ। ਜੀ ਬਿਲਕੁਲ। ਇੱਧਰ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਹੈਲਰੀ ਕਲਿੰਟਨ ਹੋਣਾ ਦੇ ਉੱਤੇ ਇੱਕ ਕੇਸ ਲਾਸੂਟ ਫਾਈਲ ਕੀਤਾ ਸੀਗਾ। ਉਸ ਮਾਮਲੇ ਵਿੱਚ ਜੱਜ ਨੇ ਟਰੰਪ ਹੋਣਾ ਨੂੰ ਫਾਈਨ ਜਿਹੜਾ ਉਹ ਪਾਇਆ ਆ ਤੇ ਕਿਹਾ ਵੀ ਇਹ ਜਿਹੜਾ ਫ੍ਰਿਵਲਸ ਕਲਿੰਟਨ ਲਾਸੂਟ ਜਿਹੜਾ ਉਹ ਕੀਤਾ ਗਿਆ ਸੀ, ਕਹਿੰਦੇ ਵੀ ਤਕਰੀਬਨ $1 ਮਿਲੀਅਨ ਜਿਹੜਾ ਇਹਨਾਂ ਨੂੰ ਪੇ ਕਰਨ ਦੇ ਲਈ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇੱਕ ਬੋਗਸ ਲਾਸੂਟ ਟਰੰਪ ਹੋਣਾ ਨੇ 2016 ਦੀ ਰਾਈਵਲ ਜਿਹੜੀ ਉਹਨਾਂ ਦੀ ਸੀਗੀ ਹੈਲਰੀ ਕਲਿੰਟਨ ਦੇ ਉਲਟ ਪਾਇਆ ਸੀਗਾ। ਇਹ ਉਹੀ ਮਾਮਲਾ ਆ ਜਿਸ ਦੇ ਵਿੱਚ ਜਿਹੜੇ ਇਹ ਜਿੱਤ ਹਾਰ ਨੂੰ ਲੈ ਕੇ ਰੌਲਾ ਰੱਪਾ ਪਾਇਆ ਸੀ ਵੀ ਕਲਿੰਟਨ ਹੋਣਾ ਦਾ ਵੀ ਹੱਥ ਆ। ਇੱਥੇ ਜੱਜ ਨੇ ਇਹਨਾਂ ਦੀ ਝਾੜ ਲਾਉਂਦੇ ਹੋਏ ਇਹ ਵੀ ਕਿਹਾ ਵੀ ਆਪਣੇ ਪੋਲੀਟੀਕਲ ਸਿਆਸੀ ਪਰਪਸਿਸ ਦੇ ਲਈ ਇਹ ਫ੍ਰਿਵਲਸ ਲਾਸੂਟ ਕਰਦੇ ਨੇ, ਵੀ ਉਹਨਾਂ ਨੂੰ ਪਤਾ ਹੈ ਵੀ ਇਸ ਚੀਜ਼ ਦੇ ਵਿੱਚ ਕੋਈ ਦਮ ਨਹੀਂ ਹੈਗਾ ਪਰ ਫਿਰ ਵੀ ਲਾਸੂਟ ਜਿਹੜੇ ਉਹ ਕੀਤੇ ਜਾਂਦੇ ਇਹਨਾਂ ਦੇ ਦੁਆਰਾ। ਸੋ ਹੁਣ $1 ਮਿਲੀਅਨ ਦਾ ਤਕਰੀਬਨ ਜੁਰਮਾਨਾ ਪਾਇਆ ਆ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਟਰੰਪ ਹੋਣਾ ਨੇ ਇੱਕ ਹੋਰ ਲਾਸੂਟ ਫਾਈਲ ਕੀਤਾ ਸੀ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟਾ ਜੇਮਸ ਦੇ ਉਲਟ, ਤੇ ਖਬਰ ਆ ਰਹੀ ਆ ਵੀ ਉਹਨਾਂ ਨੇ ਉਹ ਜਿਹੜਾ ਲਾਸੂਟ ਆ ਹੁਣ ਵਾਪਸ ਲੈ ਲਿਆ ਹੈਗਾ ਆ।
ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕੋਰਨਰ ਆਫਿਸ ਨੇ ਇੱਕ ਬੰਦੇ ਦੀ ਸ਼ਨਾਖਤ ਕਰ ਦਿੱਤੀ ਆ ਜੋ ਹਾਈਵੇ 168 ਦੇ ਉੱਤੇ ਕ੍ਰੈਸ਼ ਹੋਇਆ ਸੀ। ਇਸ ਤੋਂ ਪਹਿਲਾਂ ਵੀ ਉਹ ਫੜਿਆ ਜਾ ਚੁੱਕਾ ਸੀ। ਹਿੱਟ ਐਂਡ ਰਨ ਦੇ ਵਿੱਚ ਉਹ ਦੌੜ ਰਿਹਾ ਸੀ, ਫਲੀ ਕਰ ਰਿਹਾ ਸੀ, ਜਦੋਂ ਹਾਈਵੇ ਪੈਟਰੋਲ ਨੇ ਉਸ ਨੂੰ ਹਾਈਵੇ 168 ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਤੇ 46 ਸਾਲਾਂ ਦਾ ਟੈਰੀ ਬੋਲਿਨ ਜੂਨੀਅਰ ਜੋ ਫ੍ਰਿਜ਼ਨੋ ਦਾ ਆ, ਉਹ ਮੌਕੇ ਦੇ ਉੱਤੇ ਜੋ ਆ ਉਸ ਦੀ ਮੌਤ ਹੋ ਗਈ ਸੀ। ਕਹਿੰਦੇ 85 ਮੀਲ ਪਰ ਆਵਰ ਦੇ ਹਿਸਾਬ ਨਾਲ ਹਾਈਵੇ 180 ਦੇ ਉੱਤੇ ਨੀਅਰ ਬਲੈਕਸਟੋਨ ਐਵਨਿਊ ਦੇ ਉੱਤੇ ਇਹ ਕਾਰ ਨੂੰ ਤੇਜ਼ੀ ਨਾਲ ਚਲਾ ਰਿਹਾ ਸੀ ਤੇ ਜਦੋਂ ਪੁਲਿਸ ਵਾਲਿਆਂ ਨੇ ਇਸ ਨੂੰ ਫੜਿਆ ਤੇ ਇਸ ਦੇ ਵਿੱਚ ਕਾਰ ਮਾਰੀ ਪੁਲਿਸ ਵਾਲਿਆਂ ਨੇ, ਪਰ ਇਹਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਨਾਲ ਇਹਦੀ ਮੌਤ ਹੋ ਗਈ। ਜੀ। ਇੱਕ ਮਦਰ ਤੇ ਉਸਦਾ ਬॉयਫ੍ਰੈਂਡ ਉਸਨੂੰ ਰਿਵਰ ਬੈਂਕ ਦੇ ਵਿੱਚ ਹਿਰਾਸਤ 'ਚ ਲਿਆ ਗਿਆ ਆ। ਇਹ ਮਾਮਲਾ ਜਿਹੜਾ ਹਰਜੋਤ ਸਿੰਘ ਜੀ, ਇੱਕ 18 ਮਹੀਨੇ ਦੇ ਛੋਟੇ ਬੱਚੇ ਦੀ ਫੈਂਟਨਲ ਓਵਰਡੋਜ਼ ਨੂੰ ਲੈ ਕੇ ਜਿਹੜਾ ਆ ਉਹ ਦੇਖਿਆ ਗਿਆ ਆ। ਉਸਦੀ ਮਦਰ ਦੀ ਜਿਹੜੀ ਆ ਓਵਰਡੋਜ਼ ਨੂੰ ਲੈ ਕੇ ਦੇਖਿਆ ਗਿਆ ਆ। ਸੋ ਇਹ ਨਿਊ ਬਰੁਕ ਸਰਕਲ ਦੇ ਵਿੱਚ ਕਹਿੰਦੇ ਦਸੰਬਰ 16 ਨੂੰ ਟ੍ਰੇਲਰ ਪਾਰਕ ਦੇ ਵਿੱਚ ਪਹੁੰਚੇ, ਜਿੱਥੇ ਜਦ ਡੈਪਟੀਜ਼ ਪਹੁੰਚੇ ਤਾਂ ਕਹਿੰਦੇ ਵੀ ਇਹ ਬੱਚਾ ਜਿਹੜਾ ਆ ਸਾਹ ਨਹੀਂ ਸੀ ਲੈ ਰਿਹਾ ਤੇ ਬੱਚੇ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ ਹਸਪਤਾਲ ਦੇ ਵਿੱਚ। ਸੋ ਕਹਿੰਦੇ ਵੀ ਬੱਚੇ ਦੀ ਇੰਨੀ ਛੋਟੀ ਉਮਰ ਦੇਖਦੇ ਹੋਏ ਜਦ ਉਸ ਥਾਂ ਦੇ ਉੱਤੇ ਡੈਪਟੀਜ਼ ਪਹੁੰਚੇ ਸੀਗੇ, ਉਹ ਇੱਕ ਹਿਸਾਬ ਦੇ ਨਾਲ ਦਿਲ ਜਿਹੜੇ ਕਹਿ ਲਓ ਵੀ ਉਹਨਾਂ ਦੇ ਛੋਟੇ ਜਿਹੜੇ ਉਹ ਹੋ ਗਏ, ਇੱਕ ਹਿਸਾਬ ਦੇ ਨਾਲ ਦਿਲ ਥੱਲੇ ਹੀ ਡਿੱਗ ਪਿਆ। ਫਿਰ ਸਰਚ ਵਾਰੰਟ ਜਿਹੜਾ ਮਿਲਿਆ ਤੇ ਘਰ ਦੇ ਵਿੱਚੋਂ ਨਾਰਕੋਟਿਕਸ, ਡਰੱਗ ਪੈਰਾਫਰਨੀਆ ਤੇ ਫੈਂਟਨਲ ਜਿਹੜੀ ਆ ਉਹ ਲੱਭੀ ਸੀ। ਇਸ ਮਾਮਲੇ ਵਿੱਚ 25 ਸਾਲਾਂ ਦੀ ਮੈਰੀਅਨ ਕੈਜ਼ਰੇਸ ਤੇ 31 ਸਾਲਾਂ ਦਾ ਉਸਦਾ ਬॉयਫ੍ਰੈਂਡ ਟੇਲਰ ਜੋਨਸ ਆ, ਉਸ ਨੂੰ ਫਿਰ ਸਵਾਲ ਜਵਾਬ ਦੇ ਲਈ ਸ਼ੈਰਿਫ ਆਫਿਸ ਲੈ ਕੇ ਜਾਇਆ ਗਿਆ, ਜਿੱਥੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਇੰਟਰਵਿਊ ਦੇ ਦੌਰਾਨ ਜਦ ਨਿਆਣਾ ਉੱਥੇ ਕਹਿੰਦੇ ਵੀ ਫਲੋਰ ਦੇ ਉੱਤੇ ਖੇਡ ਰਿਹਾ ਸੀ, ਇਹ ਦੋਨੋਂ ਜਾਣੇ ਸੌਂ ਗਏ, ਡਰੱਗਸ ਬਾਹਰ ਪਏ ਸੀ ਤੇ ਨਿਆਣਾ ਜਿਹੜਾ ਆ ਉਹ ਓਵਰਡੋਜ਼ ਫੈਂਟਨਲ ਨੂੰ ਲੈ ਕੇ ਜਿਹੜਾ ਉਹ ਕਰ ਗਿਆ ਸੀਗਾ। ਸੋ ਇਦਾਂ ਦੇ ਹਾਲਾਤ ਜਿਹੜੇ ਡਰੱਗ ਦੇ ਐਡਿਕਟ ਆ ਉਹ ਉਹਨਾਂ ਦੇ ਹੋ ਰਹੇ ਆ। ਆਪ ਤਾਂ ਮਾਰ ਹੀ ਰਹੇ ਆ, ਨਿਆਣਿਆਂ ਨੂੰ ਜਨਮ ਦੇ ਕੇ ਉਹਨਾਂ ਨੂੰ ਵੀ ਓਵਰਡੋਜ਼ ਕਰ ਕਰਕੇ ਮਾਰ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ, ਬੇ ਏਰੀਏ ਦੇ ਵਿੱਚ ਟੈਕ ਕੰਪਨੀਆਂ ਨੇ 2023 ਦੇ ਵਿੱਚ ਜਿੰਨੀ ਲੇਆਫ ਕੀਤੀ ਆ, ਇਹ 2022 ਦੇ ਨੰਬਰ ਵੀ ਉਸ ਨੂੰ ਪਾਰ ਕਰ ਗਏ ਹੈਗੇ ਆ। ਟੋਟਲ 24,542 EMPLOYEES ਸਨ 2023 ਦੇ ਵਿੱਚ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਜਿਹੜੀਆਂ ਕੰਪਨੀਆਂ ਦੇ ਹੈੱਡਕੁਆਟਰਸ ਆ, ਉਹਨਾਂ ਨੇ ਲੋਕ ਲੇਆਫ ਕੀਤੇ ਹੈਗੇ ਆ। 47,000 ਦੇ ਕਰੀਬ ਸਨ 2022 ਚ ਇਫੈਕਟ ਹੋਏ ਸੀ, ਪਰ ਇੰਨੀ ਜਿਹੜੇ 24,542 ਨੰਬਰ ਹੈ ਇਹ ਬੇਰੀਏ ਦਾ, ਪਰ ਪਿਛਲੀ ਵਾਰੀ ਇੰਨੇ ਬੇਰੀਏ 'ਚ ਨਹੀਂ ਹੋਏ ਸੀ। ਸੋ ਬੇਰੀਏ ਦੇ ਵਿੱਚ ਨਵੰਬਰ ਜੋ ਮਹੀਨਾ ਆ ਉਹ ਵਰਸਟ ਮੰਥ ਸੀ, ਕਹਿੰਦੇ ਪਈ ਟੈਕ ਲੇ ਆਫ ਦਾ, ਜਦੋਂ ਟਵਿੱਟਰ, ਮੇਟਾ, ਲਿਫਟ, ਡੋਰਡੈਸ਼ ਨੇ ਬੰਦਿਆਂ ਨੂੰ ਲੇ ਆਫ ਕਰ ਦਿੱਤਾ ਤੇ ਉਹਨਾਂ ਨੂੰ ਪਿੰਕ ਸਲਿੱਪ ਦੇ ਦਿੱਤੀ। ਸੋ ਗੂਗਲ ਤੇ ਸੇਲਸਫੋਰਸ ਦੋਨਾਂ ਨੇ 2023 ਦੇ ਵਿੱਚ ਲੇ ਆਫ ਕੀਤੀ ਆ। 20,000 ਦੇ ਕਰੀਬ ਜੋ ਵਰਕਰਸ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਗਿਆ ਹੈ। ਜੀ, ਸੈਨੋਜ਼ੇ ਦੇ ਮੇਅਰ ਮੈਟ ਮਹਾਨ ਜਿਹੜੇ ਰੀਸੈਂਟਲੀ ਇੱਥੇ ਆਪਣੀ ਇਲੈਕਸ਼ਨ ਜਿੱਤੇ ਆ, ਉਹਨਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਦੀ ਜਿਹੜੀ ਤਰੀਕ ਆ ਉਹ ਮਿੱਥੀ ਹੈਗੀ। ਕਹਿੰਦੇ ਵੀ ਪਬਲਿਕ ਸੈਲੀਬ੍ਰੇਸ਼ਨ 1 ਫਰਵਰੀ ਨੂੰ ਹੋਊਗੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਜਿਹੜਾ ਆ ਉੱਥੇ। ਸੋ ਬੇ ਏਰੀਏ ਦੀ ਸਭ ਤੋਂ ਵੱਡਾ ਜਿਹੜਾ ਸ਼ਹਿਰ ਸੈਨੋਜ਼ੇ, ਇੱਥੇ ਬਹੁਤ ਸਾਰੀਆਂ ਜਿਹੜੀਆਂ ਪਾਲਿਸੀਜ਼ ਸਵਾਲਾਂ ਦੇ ਵਿੱਚ ਜਿਹੜੀਆਂ ਰਹਿੰਦੀਆਂ ਆ, ਚਰਚਾਵਾਂ ਦਾ ਵਿਸ਼ਾ ਜਿਹੜੀਆਂ ਉਹ ਬਣਦੀਆਂ ਆ। ਰੀਸੈਂਟਲੀ ਆਪਾਂ ਦੇਖਿਆ ਸੀਗਾ ਵੀ ਇੱਥੇ ਫਾਇਰ ਆਰਮ ਇੰਸ਼ੋਰੈਂਸ, ਲਾਇਬਿਲਿਟੀ ਇੰਸ਼ੋਰੈਂਸ ਦਾ ਮੁੱਦਾ ਜਿਹੜਾ ਉਹ ਭਖਿਆ ਸੀਗਾ। ਸੋ ਇੱਕ ਟਾਈਮ ਦੇ ਉੱਤੇ ਸਕੂਲ ਟੀਚਰ ਰਹੇ ਮੈਟ ਮਹਾਨ ਜਿਹੜੇ ਆ, ਉਹ ਹੁਣ ਮੇਅਰ ਇਲੈਕਟ ਨੇ ਸੈਨੋਜ਼ੇ ਦੇ। 2 ਟਰਮਾਂ ਜਿਹੜੀਆਂ ਸੈਮ ਲਕਾਡੋ ਦੀਆਂ ਜਿਹੜੀਆਂ ਉਹ ਉਸ ਤੋਂ ਬਾਅਦ ਦੇ ਵਿੱਚ। ਸੋ ਹੁਣ ਦੇਖਦੇ ਆ ਇਹਨਾਂ ਦੀ ਕਾਰਜਕਾਰੀ ਜਿਹੜੀ ਉਹ ਕਿੱਦਾਂ ਦੀ ਰਹੇਗੀ, ਪਰ 1 ਤਰੀਕ ਨੂੰ ਪਬਲਿਕਲੀ ਸਹੁੰ ਚੁੱਕਣ ਜਾ ਰਹੇ ਆ। ਜੀ, ਸਵੇਰੇ ਖਬਰ ਸਾਂਝੀ ਕੀਤੀ ਸੀ, ਸੈਕਰਾਮੈਂਟੋ ਦੇ ਵਿੱਚ ਇੱਕ ਡੈਡਲੀ ਸਟੈਬਿੰਗ ਹੋਈ ਸੀ ਕੇਅਰ ਫੈਸਿਲਿਟੀ ਦੇ ਵਿੱਚ। ਹੁਣ ਜਿਸ ਬੰਦੇ ਨੇ ਚਾਕੂ ਮਾਰੇ ਸੀ ਉਸ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ ਹੈਗਾ। ਸ਼ੈਰਿਫ ਆਫਿਸ ਨੇ ਇਹ ਦੱਸਿਆ ਆ ਵੀ ਉਹਨਾਂ ਨੂੰ ਜਦੋਂ ਰਿਪੋਰਟ ਮਿਲੀ ਸੀ ਵੀ 6300 ਬਲਾਕ ਆਫ ਔਰੇਂਜ ਐਵਨਿਊ
ਉੱਥੇ ਵਿਕਟਮਸ ਹੈਗੇ ਜਿਨ੍ਹਾਂ ਦੇ ਚਾਕੂ ਮਾਰੇ ਗਏ ਆ, ਤੇ ਉਹ ਮੌਕੇ ਸਿਰੇ ਉੱਥੇ ਪਹੁੰਚ ਗਏ। ਤੇ ਇੱਕ ਜਣਾ ਜਿਹੜਾ ਆ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਬਚ ਗਿਆ, ਪਰ 59 ਸਾਲਾਂ ਦਾ ਇੱਕ ਬੰਦਾ ਉਸ ਦੀ ਮੌਤ ਹੋ ਗਈ ਹੈਗੀ ਆ। ਕਹਿੰਦੇ ਭਈ ਜੋ ਰੈਜ਼ੀਡੈਂਸ ਸੀ ਉਸ ਦੇ ਇਨਸਾਈਡ ਹੀ ਜੋ ਚਾਕੂ ਮਾਰੇ ਗਏ ਸੀ। ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ 59 ਸਾਲਾਂ ਦਾ ਗਲੈਨ ਡੋਹਰਟੀ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਸੈਕਰਾਮੈਂਟੋ ਕਾਉਂਟੀ ਦੀ ਮੇਨ ਜੇਲ੍ਹ ਦੇ ਵਿੱਚ ਮਰਡਰ ਚਾਰਜ ਅਤੇ ਹੋਮੋਸਾਈਡ ਦੇ ਸਬੰਧ ਦੇ ਵਿੱਚ ਚਾਰਜ ਕਰ ਲਿਆ ਗਿਆ ਹੈਗਾ। ਜੀ ਯੂਐਸ ਦੇ ਵਿੱਚ ਲਾਸ ਐਂਜਲਸ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਬਲੈਕ ਲਾਈਵ ਮੈਟਰ ਦੇ ਜਿਹੜੇ ਕੋ ਫਾਊਂਡਰ ਆ ਉਸ ਦੀ ਮੌਤ ਹੋ ਗਈ ਸੀਗੀ। ਹੁਣ ਉਸ ਦੇ 5 ਸਾਲਾਂ ਦਾ ਜਿਹੜਾ ਬੱਚਾ ਆ ਉਸ ਦੇ ਵੱਲੋਂ ਉਸ ਦੇ ਲਾਇਰਸ ਦੇ ਵੱਲੋਂ ਲਾਸ ਐਂਜਲਸ ਦੇ ਉਲਟ $50 ਮਿਲੀਅਨ ਦਾ ਜਿਹੜਾ ਕਲੇਮ ਆ ਉਹ ਫਾਈਲ ਕੀਤਾ ਗਿਆ ਆ। ਇਹਨਾਂ ਦਾ ਇਸ ਚੀਜ਼ ਦੇ ਵਿੱਚ ਇਹ ਦਾਵਾ ਆ ਵੀ ਲਾਸ ਐਂਜਲਸ ਪੁਲਿਸ ਦੇ ਦੁਆਰਾ ਜਿਹੜਾ ਆ ਉਹ ਜਾਣ ਬੁੱਝ ਕੇ ਬਾਰ-ਬਾਰ ਜਿਹੜਾ ਆ ਇਸ ਬੰਦੇ ਨੂੰ ਟੇਜ਼ਰ ਜਿਹੜਾ ਆ ਉਹ ਕੀਤਾ ਗਿਆ ਸੀਗਾ ਤੇ ਇਸ ਦੇ ਕਰਕੇ ਹੀ ਇਸ ਦੀ ਮੌਤ ਹੋਈ ਸੀਗੀ। ਸੋ ਕੀਨਨ ਐਂਡਰਸਨ ਬੰਦੇ ਦਾ ਨਾਂ ਸੀਗਾ ਜਿਸ ਦੀ ਇਹ ਮੌਤ ਹੋਈ ਸੀ। ਕਹਿੰਦੇ ਵੀ 3 ਜਨਵਰੀ ਨੂੰ ਇਹ ਚੀਜ਼ ਜਿਹੜੀ ਉਹ ਹੋਈ ਸੀ। 6 ਵਾਰੀ ਉਸ ਨੂੰ 1 ਮਿੰਟ ਦੇ ਵਿੱਚ ਟੇਜ਼ਰ ਕੀਤਾ ਗਿਆ ਸੀ LAPD ਦੇ ਜਿਹੜੇ ਅਫਸਰਾਂ ਦੇ ਦੁਆਰਾ। ਇਹ ਬਲੈਕ ਲਾਈਵ ਮੈਟਰ ਦੀ ਕੋ ਫਾਊਂਡਰ ਦਾ ਕਜ਼ਨ ਦੱਸਿਆ ਜਾਂਦਾ ਆ ਤੇ ਇਸ ਤੋਂ ਬਾਅਦ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਹੁਣ $50 ਮਿਲੀਅਨ ਦਾ ਕਲੇਮ ਜਿਹੜਾ ਹਰਜੋਤ ਸਿੰਘ ਜੀ ਕੀਤਾ ਗਿਆ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਸ ਦੇ ਵਿੱਚ ਮਿਲਦਾ ਆ। ਇਹ ਦੱਸਦੇ ਜਾਈਏ ਵੀ 31 ਸਾਲਾਂ ਦਾ ਜਿਹੜਾ ਐਂਡਰਸਨ ਨਾ ਉਹ ਹਾਈ ਸਕੂਲ ਦਾ ਇੰਗਲਿਸ਼ ਟੀਚਰ ਸੀਗਾ ਵਾਸ਼ਿੰਗਟਨ DC ਦੇ ਵਿੱਚ। ਪੈਟਰੀਸ ਕਿਊਲਰਸ ਇਹ BLM ਮੂਵਮੈਂਟ ਦੀ ਜਿਹੜੀ ਇਹ ਕੋ ਫਾਊਂਡਰ ਸੀ ਉਸ ਦਾ ਕਜ਼ਨ ਦੱਸਿਆ ਜਾਂਦਾ ਸੀ। ਅਮਰੀਕਾ ਦੇ ਵਿੱਚ 6 ਮਿਲੀਅਨ ਦੇ ਕਰੀਬ ਏਸ਼ੀਅਨ ਅਮਰੀਕਨ ਡਿਸੈਂਟ ਦੇ ਲੋਕ ਰਹਿੰਦੇ ਆ। ਕੈਲੀਫੋਰਨੀਆ ਦੇ ਵਿੱਚ ਆਫੀਸ਼ੀਅਲੀ ਇਸ ਵਾਰ ਪਹਿਲੀ ਵਾਰੀ ਲੂਨਰ ਨਿਊ ਈਅਰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। 71 ਸਾਲਾਂ ਦੇ ਸੈਨ ਫਰਾਂਸਿਸਕੋ ਚਾਈਨਾ ਟਾਊਨ ਦੇ ਨੇਟਿਵ ਉਹਨਾਂ ਨੇ ਕਿਹਾ ਵੀ ਹਰ ਸਾਲ ਸਾਡੇ ਚਾਈਨਾ ਨਿਊ ਈਅਰ ਪਰੇਡ ਹੁੰਦੀ ਆ ਪਿਛਲੇ 2 ਦਹਾਕਿਆਂ ਤੋਂ, ਪਰ ਦਿਸ ਟਾਈਮ ਇਹ ਡਿਫਰੈਂਟ ਹੋਊਗੀ ਕਿਉਂਕਿ ਇਸ ਲੂਨਰ ਨਿਊ ਈਅਰ ਦੇ ਵਿੱਚ ਆਫੀਸ਼ੀਅਲੀ ਸਟੇਟ ਹੌਲੀਡੇ ਕੈਲੀਫੋਰਨੀਆ 'ਚ ਡਿਕਲੇਅਰ ਕੀਤੀ ਗਈ ਹੈਗੀ ਆ। ਫੈਸਟੀਵਿਟੀਜ਼ ਕਿਕ ਆਫ ਆਲਰੇਡੀ ਨਵੇਂ ਸਾਲ ਦੀਆਂ ਜੋ ਚਾਈਨਾ ਈਸਟ ਏਸ਼ੀਆ ਤੇ ਪੂਰੀ ਦੁਨੀਆ ਦੇ ਵਿੱਚ ਚੱਲ ਰਹੀਆਂ ਹੈਗੀਆਂ। ਸੋ ਇਹ ਪਹਿਲੀ ਵਾਰੀ ਜੋ ਏਸ਼ੀਅਨ ਮੂਲ ਦੇ ਸਪੈਸ਼ਲੀ ਚਾਈਨੀਜ਼ ਮੂਲ ਦੇ ਲੋਕ ਹੈਗੇ ਆ ਉਹ ਇਸ ਨੂੰ ਕੈਲੀਫੋਰਨੀਆ ਦੇ ਵਿੱਚ ਛੁੱਟੀ ਲੈਣ ਦੇ ਵਿੱਚ ਕਾਮਯਾਬ ਹੋ ਗਏ ਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਕਿ ਪਿਛਲੇ ਲੰਮੇ ਸਮੇਂ ਤੋਂ ਏਸ਼ੀਅਨ ਲੋਕਾਂ ਦੇ ਅਗੇਂਸਟ ਹੇਟ ਕ੍ਰਾਈਮ ਬਹੁਤ ਜ਼ਿਆਦਾ USA 'ਚ ਵਧੀ ਆ। ਮਾਰਚ 2020 ਤੋਂ ਲੈ ਕੇ ਮਾਰਚ 2022 ਤੱਕ ਸਟਾਪ AAPI ਹੇਟ ਨਾਨ ਪ੍ਰੋਫਿਟ ਨੇ 11,500 ਦੇ ਕਰੀਬ ਹੇਟ ਇਨਸੀਡੈਂਟਸ ਨੂੰ ਰਿਕਾਰਡ ਕੀਤਾ ਸੀ ਜੋ ਕਿ ਏਸ਼ੀਅਨ ਅਮਰੀਕਨ ਦੇ ਅਗੇਂਸਟ ਹੋਈਆਂ ਸੀ। ਜੀ ਬਿਲਕੁਲ। ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਰਿਹਾ ਆ। ਪੈਂਸਿਲਵੇਨੀਆ ਦੇ ਇੱਕ ਹਾਈ ਸਕੂਲ ਤੋਂ ਖਬਰ ਆ ਰਹੀ ਆ 6 ਵਿਦਿਆਰਥੀ ਉੱਥੇ ਜਿਸ ਦੇ ਵਿੱਚ ਇੱਕ 18 ਸਾਲਾਂ ਦਾ ਮੁੰਡਾ ਵੀ ਸੀਗਾ ਉਹਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਸਕੂਲ ਦੇ ਸਿਕਿਉਰਿਟੀ ਕੈਮਰੇ ਦੇ ਵਿੱਚ ਇੱਕ ਅਜਿਹੀ ਘਟਨਾ ਰਿਕਾਰਡ ਹੋਈ ਆ ਜਿਸ ਦੇ ਨਾਲ ਕਈ ਸਵਾਲ ਜਿਹੜੇ ਉੱਠ ਰਹੇ। ਕਹਿੰਦੇ ਵੀ ਉਹਨਾਂ ਨੇ ਇੱਕ ਸਟੂਡੈਂਟ ਨੂੰ ਬੁਰੀ ਤਰ੍ਹਾਂ ਕੁੱਟਿਆ, ਅਨਕੌਂਸ਼ੀਅਸ ਕਹਿੰਦੇ ਕੁੱਟ-ਕੁੱਟ ਕੇ ਕਰ ਦਿੱਤਾ ਤੇ ਚੋਰੀ ਕੀ ਕੀਤਾ ਉਹਦੀਆਂ ਜੁੱਤੀਆਂ, ਉਹਦੇ ਸਨੀਕਰਸ ਜਿਹੜੇ ਆ ਉਹ ਚੋਰੀ ਕਰਕੇ ਜਿਹੜੇ ਉਹ ਲੈ ਗਏ। ਇਹਨਾਂ 6 ਸਟੂਡੈਂਟਸ ਦੇ ਵਿੱਚ ਜਿਹੜਾ 18 ਸਾਲਾਂ ਦਾ ਜਿਹਦਾ ਨਾਮ ਲਿਨਾਰਡੋ ਮਿਊਟੀਟ ਦੱਸਿਆ ਜਾਂਦਾ ਆ, ਹੁਣ ਸਿਕਿਉਰਿਟੀ ਪਰਸਨਲ ਦੇ ਦੁਆਰਾ ਉਸ ਨੂੰ ਡਿਟੇਨ ਕਰ ਲਿਆ ਗਿਆ ਆ ਤੇ ਫਿਰ ਜਿਹੜੇ ਪੈਟਰੋਲ ਆਫੀਸਰਸ ਆ ਉਹਨਾਂ ਨੇ ਇਸ ਨੂੰ ਅਰੈਸਟ ਕਰ ਲਿਆ ਸੀਗਾ। ਸੋ ਇਸ ਦੇ ਉੱਤੇ ਰੋਬਰੀ, ਐਗਰੀਵੇਟਿਡ ਅਸੌਲਟ ਰਿਲੇਟਿਡ ਜਿਹੜੇ offenses ਆ ਉਹ ਚਾਰजेस ਲਗਾਏ ਗਏ ਆ। $75,000 ਦੀ ਬੇਲ ਦੇ ਉੱਤੇ ਰੱਖਿਆ ਗਿਆ ਆ। ਹੁਣ ਏਡੇ ਕਿਹੜੇ ਜਿਹੜੇ ਹਰਜੋਤ ਸਿੰਘ ਜੀ ਸਨੀਕਰ ਹੋ ਸਕਦੇ, ਇੱਦਾਂ ਦੇ ਕਿਹੜੇ ਜਿਹੜੇ ਬੂਟ ਹੋ ਸਕਦੇ ਆ ਜਿਹਦੇ ਲਈ 6 ਜਾਣੇ ਮਿਲ ਕੇ ਇੱਕ ਨਿਹੱਥੇ ਨਿਆਣੇ ਨੂੰ ਜਿਹੜਾ ਕੁੱਟਣ ਤੇ ਕੀ ਜਿਹੜਾ ਇਸ ਦੇ ਵਿੱਚ ਹੋਊਗਾ। ਕਹਿੰਦੇ $300 ਦੇ ਉਹਦੇ ਸ਼ੂਜ਼ ਸੀ, $500 ਦਾ ਉਹਦਾ ਸੈੱਲਫੋਨ ਸੀਗਾ ਤੇ ਉਹ ਜਿਹੜਾ ਆ ਉਹ ਉਹਨਾਂ ਨੇ ਇਸ ਕੁੱਟਮਾਰ ਕਰਕੇ ਕੀਤਾ ਆ। ਸੋ ਭਾਈ ਅੱਜ ਕੱਲ੍ਹ ਕੋਈ ਪਤਾ ਨਹੀਂ ਲੱਗ ਰਿਹਾ
ਕਿੱਥੇ ਕੌਣ ਕੀ ਆ। ਇਹ ਨਿਆਣੇ ਵੀ ਜਿਹੜੇ ਅੱਜ ਕੱਲ੍ਹ ਸ਼ਦਾਈ ਹੋਏ ਫਿਰਦੇ ਨੇ, ਆਪਣੇ ਨਿਆਣਿਆਂ ਨੂੰ ਭਾਈ ਸੈਲਫ ਡਿਫੈਂਸ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਸਿਖਾਉਣ ਦੀ ਜ਼ਰੂਰਤ ਆ। ਤੇ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਵੀਕਐਂਡ ਦੇ ਵਿੱਚ ਅੱਜ ਲਾਸਟ ਦਿਨ ਸੀਗਾ ਅੱਜ ਦੇ ਜਿਹੜੇ ਵੀਕ ਦਾ, ਤੇ ਉਸ ਤੋਂ ਪਹਿਲਾਂ ਥੋੜੀ ਜਿਹੀ ਉੱਤੇ ਨੂੰ ਆਈ ਆ। ਅੱਜ ਡਾਓ ਜੋਨ 331 ਪੁਆਇੰਟ ਵੱਧ ਕੇ 33,375 ਦੇ ਉੱਤੇ ਬੰਦ ਹੋਇਆ। S&P 74 ਪੁਆਇੰਟ ਵੱਧ ਕੇ 3972 ਦੇ ਉੱਤੇ ਬੰਦ ਹੋਇਆ। ਨੈਸਡੈਕ 288 ਪੁਆਇੰਟ ਵੱਧ ਕੇ 11,140 ਤੇ। ਸੋਨੇ ਦਾ ਭਾਅ $1927 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 3.48% ਰਹੀ। ਬਿਟਕੋਇਨ ਕ੍ਰਿਪਟੋ ਕਰੰਸੀ ਇੱਕ ਵਾਰੀ ਫੇਰ ਮੁੜ ਵਧਣੀ ਸ਼ੁਰੂ ਹੋਈ ਆ। ਬਿਟਕੋਇਨ 22,577 ਦੇ ਉੱਤੇ ਪਹੁੰਚਿਆ ਆ ਤੇ ਇਥੀਰੀਅਮ 1652 ਦੇ ਉੱਤੇ। ਜੀ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ ਰਹੇ ਆ 80 ਰੁਪਏ ਤੇ 96 ਪੈਸੇ ਤੇ ਕੈਨੇਡਾ ਦੇ ਰਹੇ ਆ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।